जब पहनेगी ईद का जोड़ा वल्ला, हमारी छोड़ो मजलूम मैंने पे क्या गुजरेगी। वाह 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 कहते मेरे दिल की मजबूरियों को इल्जाम ना दे, मुझे याद तो रख बेशक मेरा नाम ना ले। वाह वाह तेरा वहम होगा कि मैं तुझे भूल जाऊँ, मेरी कोई ऐसी सांस नहीं हो तेरा नाम ना ले। किस्मत की लकीरों पर एतबार करना छोड़ दिया, किस्मत की लकीरों पर एतबार करना छोड़ दिया। लोग बदल सकते हैं, लकीरें क्यों नहीं। खरीद सकता तो खरीद लेता उसे अपना मुकद्दर बेचकर, खरीद सकता तो खरीद लेता उसे अपना मुकद्दर बेचकर। पर कुछ लोग मुकद्दर से नहीं किस्मत से मिला करते हैं। कि मत रूठा करो मुझसे, मत रूठा करो मुझसे, अनपढ़ सा हूँ तेरे सिवा कुछ नहीं होता। वाह 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 वाह। वादे मोहब्बत के मुझे करने नहीं आते, वादे मोहब्बत के मुझे करने नहीं आते। एक ज़िंदगी है जब जी चाहे मांग लेना। ये हर गल पुछ पहली खुश हो के, एक उजड़न दे हालात ना पूछ। किवें कोई आया किवें कोई छोड़ गया, किवें हुई आखिरी मुलाकात ना पूछ। मेरी तलखी देख कलमात ना पूछ, मेरी आज ये जज्बात ना पूछ। कुछ आकर आपसे आना है मेरा चेहरा पढ़, हालात ना पूछ। होकर भी जी रहे हैं दोनों एक मुद्दत से, अच्छा जुदा होकर भी जी रहे हैं दोनों एक मुद्दत से। जो कहते थे कभी ऐसा नहीं हो सकता। मेरे इश्क दे विच माशूक ना बन, नहीं अज तक गलत निगाह की थी। तेरी हर मुलाकात में इंज की थी जिवें मूसा नाल खुदा की थी। नहीं फर्क कीता तेरी पूजा विच, नहीं खतरियां दी परवाह की थी। एक तेनू रब नहीं कह सकदा, बाकी सारी रस्म अदा की थी। बिस्मिल्लाहिर्रहमानिर्रहीम, अस्सलामुअलैकुम। मैं रुबैया चौधरी ते इस टाइम मेरे राइट साइड ते मौजूद आ मियाँ नुमान ते लेफ्ट साइड ते बैठे हुए आ तलहा साहब, ਜਿਹੜੇ कि अजकल हर यूट्यूबर हर टिकटॉकर ਦੀ ਜ਼ੁਬਾਨ ਤੇ ਆ। ਉਹਨਾਂ ਦੇ ਫੋਨ ਉੱਪਰ ਵੀ ਦੇਖੇ ਜਾ ਰਹੇ ਆ। ਕੋਈ ਇਹਨਾਂ ਨੂੰ ਨਾਕਾਮ ਆਸ਼ਿਕ ਕਹਿ ਰਿਹਾ, ਕੋਈ ਇਹਨਾਂ ਨੂੰ ਬਹੁਤ ਅੱਛਾ ਸ਼ਾਇਰ ਕਹਿ ਰਿਹਾ ਤੇ ਕੋਈ ਇਸ਼ਕ ਦੀ ਦਾਸਤਾਨ ਇਹਨਾਂ ਦੇ ਨਾਮ ਤੋਂ ਦੱਸਦਾ ਪਿਆ। ਜਾਵਾਂਗੀ ਮੀਆਂ ਨੂਮਾਨ ਐਟਲਸ ਨਿਊਜ਼ ਵਾਲੇ, ਜਿਨ੍ਹਾਂ ਨੇ ਸਭ ਤੋਂ ਪਹਿਲੇ ਇਹਨਾਂ ਦਾ ਇੰਟਰਵਿਊ ਲਿਆ ਸੀ ਔਰ ਇੰਟਰਵਿਊ ਐਡਾ ਫੇਮਸ ਹੋ ਗਿਆ ਕਿ ਅੱਜ ਦੁਨੀਆ ਦੇ ਵਿੱਚ ਜਾਣੇ ਜਾ ਰਹੇ ਆ। ਨਾ ਕਿ ਸਿਰਫ ਪਾਕਿਸਤਾਨ ਤੋਂ ਬਾਹਰ ਵੀ ਲੋਕ ਇਹਨਾਂ ਨੂੰ ਜਾਣਦੇ, ਇਹਨਾਂ ਨੂੰ ਫੋਨ ਕਰਦੇ, ਮੈਸੇਜ ਕਰਦੇ, ਸਿਰਫ ਇਹਨਾਂ ਦੀ ਆਵਾਜ਼ ਸੁਣਨ ਵਾਸਤੇ ਇਹਨਾਂ ਨੂੰ ਕਾਲ ਕਰਦੇ ਆ ਕਿ ਪਾਕਿਸਤਾਨ 'ਚੋਂ ਕਿਹੜਾ ਟੈਲੈਂਟ ਸੀ ਐਡਾ ਜਿਹੜਾ ਅੱਜ ਹਰ ਇੱਕ ਰਾਤ ਦੇ ਵਿੱਚ ਪੂਰੀ ਦੁਨੀਆ 'ਚ ਛਾ ਗਿਆ। अस्सलाम वालेकुम नुमान साहब। वालेकुम सलाम मैडम। ਕੀ ਹਾਲ ਚਾਲ ਆ? ठीक ठाक, ਤੁਸੀਂ ਸੁਣਾਓ। ਅੱਛਾ ਪਹਿਲੇ ਮੈਨੂੰ ਇਹ ਦੱਸੋ ਤੁਹਾਨੂੰ ਇਹ ਬੰਦਾ ਲੱਭਿਆ ਕਿੱਥੇ ਸੀ, ਕਿੱਥੇ ਟੱਕਰ ਗਿਆ ਸੀ? ਅੱਛਾ ਮੈਡਮ, ਮੈਂ ਆਪਣੇ ਪ੍ਰੋਗਰਾਮ ਵਾਸਤੇ ਸ਼ੂਟ ਕਰ ਰਿਹਾ ਸੀਗਾ ਅੱਛਾ ਚੈਨਲ ਵਾਸਤੇ, ਤੇ ਇਹ ਰੋਡ ਦੇ ਉੱਪਰ ਇਸ ਤਰ੍ਹਾਂ ਨਾ ਆਪਣੀ ਫੈਕਟਰੀ ਦੇ ਬਾਹਰ ਬੈਠਾ ਹੋਇਆ ਸੀ ਤੇ ਮੁਸਕਰਾ ਰਿਹਾ ਸੀਗਾ। ਅੱਛਾ ਤੇ ਮੇਰੇ ਨਾਲ ਮੇਰੀ ਟੀਮ ਸੀ। ਮੈਂ ਕਿਹਾ ਕਿਉਂ ਨਾ ਯਾਰ ਇਸ ਬੰਦੇ ਨਾਲ ਗੱਲ ਕਰੀਏ। ਅਸੀਂ ਇਹਦੇ ਕੋਲ ਪਹੁੰਚੇ ਆ ਤੇ ਇਹ ਜਦੋਂ ਇਹਦੇ ਨਾਲ ਅਸੀਂ ਖੁੱਲੇ ਆ ਨਾ ਗੱਲਬਾਤ ਕਰਨ ਲੱਗੇ ਆ ਤੇ ਇਸ਼ਕ ਦੀ ਗੱਲ ਛਿੜ ਪਈ। ਤੇ ਜਦੋਂ ਇਸ਼ਕ ਦੀ ਗੱਲ ਛਿੜੀ, ਇਹਦਾ ਅੰਦਾਜ਼, ਇਹਦੇ ਆਪਣਾ ਗੱਲ ਕਰਨ ਦਾ, ਇਹਦੇ ਸ਼ੇਰੋ ਸ਼ਾਇਰੀ, ਉਹ ਲੋਕਾਂ ਨੇ ਇੰਨਾ ਉਹਨੂੰ ਚਾਹਿਆ ਕਿ ਉਹਦੇ ਪੂਰੀ ਦੁਨੀਆ ਦੇ ਵਿੱਚ ਛਾ ਇਹ ਗਿਆ। ਬੜੇ ਮਸ਼ਹੂਰ ਹੋਏ ਆ ਆਪਣੀਆਂ ਕਜ਼ਨਾ ਰਿਸ਼ਤੇਦਾਰਾਂ 'ਚ, ਫੁੱਫੀਆਂ ਦੀਆਂ ਕੁੜੀਆਂ, ਮਾਸੀਆਂ ਦੀਆਂ, ਚਾਚਿਆਂ ਦੀਆਂ ਕੁੜੀਆਂ ਉਹ ਫੋਨ ਕਰਦੀਆਂ। ਮੈਂ ਕਦੇ ਗਿਆ ਹੀ ਨਹੀਂ ਉਹਨਾਂ ਦਾ। ਨਹੀਂ ਹੁਣ ਜੇ ਪਹਿਲੇ ਚਲੋ ਬੇਸ਼ੱਕ ਮਿਲਦੇ ਸੀ, ਨਹੀਂ ਮਿਲਦੇ ਸੀ, ਹੁਣ ਤੇ ਫੋਨ ਕਰਦੀਆਂ। ਨੰਬਰ ਨਹੀਂ ਹੈ ਉਹਨਾਂ ਮੇਰਾ, ਨਾ ਮੈਂ ਕਦੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ। ਮੇਰੇ ਰਿਸ਼ਤੇਦਾਰਾਂ ਤੋਂ ਵੈਸੇ ਦੂਰ ਰਹਿੰਦਾ ਹਾਂ। ਮਿਆਲੀ ਮੈਨੂੰ ਆਪ ਬੜਾ ਅਫਸੋਸ ਹੋਇਆ ਉਸ ਗੱਲ ਦਾ ਕਿ ਰਾਣਾ ਤਲਹਾ ਦਾ ਜਿਹੜਾ ਟਿਕਟੌਕ ਅਕਾਊਂਟ ਸੀ ਨਾ, ਉਹ ਤੇ ਲੋਕਾਂ ਨੇ ਰਿਪੋਰਟ ਕਰਨਾ ਸ਼ੁਰੂ ਕਰਤੀ ਤੇ ਲੋਕਾਂ ਨੇ ਫੇਕ ਅਕਾਊਂਟ ਇਹਦੇ ਨਾਮ ਤੋਂ ਬਣਾਉਣੇ ਸ਼ੁਰੂ ਕਰਤੇ। ਰਾਣਾ ਸਾਹਿਬ ਇਹ ਤੇ ਕੀ ਕਹੋਗੇ? ਸਾਰਿਆਂ ਦਾ ਭਲਾ ਹੋਵੇ ਜੀ। ਮੈਂ ਫੇਮ ਵਾਸਤੇ ਕੁਝ ਨਹੀਂ ਕਰਦਾ। ਮੇਰੀ ਵੀਡੀਓ ਨੂੰ ਲਾਈਕ ਕਰੋ ਜਾਂ ਨਾ ਕਰੋ, ਚੈੱਕ ਕਰ ਸਕਦੇ ਮੇਰੀ ਵੀਡੀਓ ਉੱਤੇ। ਮੈਂ ਘੱਟੋ ਘੱਟ ਵੀ 700-800 ਵੀਡੀਓ ਮੇਰੀ ਉਹ ਕਲਿਪਸਿੰਗ ਕਰਨ ਦਾ ਸ਼ੌਕ ਸੀਗਾ ਤੇ ਸ਼ੇਅਰ ਕਰਨਾ ਸ਼ੌਕ ਸੀ। ਮੈਂ ਖੁਦ ਆਪਣੇ ਲਈ ਕਰਦਾ, ਮੈਂ ਟਿਕਟੌਕ ਬਣਾ ਕੇ ਆਪਣਾ ਸਟੇਟਸ ਲਾਉਂਦਾ ਹੁੰਦਾ ਸੀਗਾ। ਕਹਿੰਦੇ ਸੀ ਤੇਰਾ ਅੰਦਾਜ਼ ਅੱਛਾ ਹੈ। ਆਵਾਜ਼ ਤੋਂ ਲੱਗ ਰਿਹਾ ਬੜਾ ਤੰਗ ਆਏ ਆ ਅੱਜ ਕੱਲ ਤੁਸੀਂ। गला खराब हो जाता है, दूसरा फोन कॉल बहुत आती है इसलिए। अच्छा मतलब सारा दिन तो सारी रात सोने नहीं देते लोग। पागल हो गए, पागल लोग हो गए आप मैं हो गया। तो आप खुद पागल हो गए हो। अच्छा मशहूर होने की ख्वाहिश ही नहीं सी ਤੁਹਾਨੂੰ। अच्छा हुन मशहूर हो गए तो किहो जिहा लग रहा? ठीक लग रहा है। ते तासुरात कोई नहीं, कोई खुशी नहीं ਤੁਹਾਨੂੰ ਮਸ਼ਹੂਰ ਹੋਣ ਦੀ? महसूस होती नहीं होती। जिधर लाइफ चल रही थी उस तरह अगे कंटिन्यू कर रहे हैं। बाकी मैं कोई नहीं है कि फेम हो गया या ऐसा हो गया इदा हो गया। ਪਹਿਲੇ ਵੀ ਜਿੱਦਾਂ ਰਹਿੰਦਾ ਸਾਦਗੀ 'ਚ, ਹੁਣ ਵੀ ਸਾਦਗੀ 'ਚ ਰਹਿੰਦਾ ਹਾਂ। ਅੱਛਾ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲੇ ਮੈਨੂੰ ਪਤਾ ਲੱਗਿਆ ਕਿ ਤਲਹਾ ਵਾਸਤੇ ਰਿਸ਼ਤੇ ਬਹੁਤ ਆਣਾ ਸ਼ੁਰੂ ਹੋ ਗਿਆ। ਤਲਹਾ ਕਿਹੋ ਜਿਹਾ ਲੱਗ ਰਿਹਾ? ਰਿਸ਼ਤੇ ਬਹੁਤ ਆ ਰਹੇ? ਨਹੀਂ ਮੈਨੂੰ ਅੱਛਾ ਨਹੀਂ ਲੱਗ ਰਿਹਾ। ਗਲਤ ਗੱਲ ਹੈ ਨਾ, ਵਿਆਹ ਨਹੀਂ ਕਰ ਸਕਦੇ ਹਜੇ ਨਹੀਂ ਕਰਨਾ ਜਾਂ ਉਂਝ ਹੀ ਨਹੀਂ ਕਰਨਾ? ਨਹੀਂ ਕਰਾਵਾਂਗੇ, ਸੁਨਨਤ ਰਸੂਲ ਪੂਰੀ ਕਰਾਂਗੇ ਲੇਕਿਨ ਹਜੇ ਨਹੀਂ। ਅੱਛਾ ਮਤਲਬ ਗਾਜਿਆਂ ਵਾਜਿਆਂ ਨਾਲ ਵਿਆਹ ਕਰਾਓਗੇ ਉਂਝ ਤੇ ਤੁਸੀਂ? ਲੋਕਾਂ ਦੀ ਬਰਾਤ ਹੁੰਦੀ ਬੈਂਡ ਬਾਜਾ ਔਰ ਆਨੇ ਦੀ ਬਰਾਤ ਠਾ ਠਾ ਕਰਕੇ। ਓ ਵਾਹ ਵਾਹ। ਤੁਹਾਨੂੰ ਆਪ ਆਪਣੀ ਸ਼ਾਇਰੀ ਪਸੰਦ ਆ? ਹਾਂ ਪਸੰਦ ਹੈ, ਆਪਣੀ ਖਾਤਰ ਕਰਦਾ ਸੀਗਾ ਮੈਂ, ਕਿਸੇ ਦੀ ਖਾਤਰ ਤਾਂ ਕਰਦਾ ਕੋਈ। ਲੋਕਾਂ ਦੀ ਮੁਹੱਬਤ ਲੱਗੇ ਲੋਕ ਪਸੰਦ ਕਰਦੇ ਆ ਮੈਨੂੰ। ਮਿਲਣ ਨਹੀਂ ਆਉਂਦੀਆਂ? ਨਹੀਂ ਮੈਨੂੰ ਕਦੇ ਨਹੀਂ। ਨਹੀਂ ਹੁਣ ਮਸ਼ਹੂਰ ਹੋਣ ਤੋਂ ਬਾਅਦ ਆਉਂਦੀਆਂ ਹੋਣ ਕਿ ਤਲਹਾ ਬੜਾ ਮਸ਼ਹੂਰ ਹੋ ਗਿਆ ਚਲੋ ਮਿਲ ਆਈਏ।
ਪਤਾ ਕੋਈ ਨਹੀਂ, ਮੈਂ ਇਹਨਾਂ ਨੋਟ ਨਹੀਂ ਕੀਤਾ ਕਦੇ। ਲੋਕਾਂ ਨੇ ਇਹਦੇ ਨਾਮ ਤੋਂ ਜਾਲੀ ਅਕਾਊਂਟ ਬਣਾ ਲਏ ਨੇ, YouTube ਦੇ ਚੈਨਲ ਬਣਾ ਲਏ ਨੇ, TikTok ਅਕਾਊਂਟ ਬਣਾ ਲਏ ਨੇ, ਹਰ ਪਾਸੇ YouTube ਦੇ ਚੈਨਲ ਵੀ ਚੱਲ ਰਹੇ ਮੈਂ ਨੇ ਖੁਦ 4 YouTube ਚੈਨਲ ਦੇਖੇ ਜਿਹਦੇ ਇਹਦੀ ਤਸਵੀਰਾਂ ਲੱਗੀਆਂ ਹੋਈਆਂ। ਉਸ ਤੋਂ ਬਾਅਦ ਇਹਦੀ ਸਾਡੀ ਵੀਡੀਓ ਬਣੀਆਂ ਹੋਈਆਂ ਸੀਗੀਆਂ, ਉਹ ਚੁੱਕ ਕੇ ਲਾਤੀਆਂ ਕਿ ਇਹ ਰਾਣਾ ਤਲਾ ਦਾ ਅਕਾਊਂਟ ਆ, ਉਹ ਚੈਨਲ ਆ, ਤੇ ਲੋਕਾਂ ਨੇ ਉੱਥੋਂ ਹਜ਼ਾਰਾਂ ਸਬਸਕ੍ਰਾਈਬਰ ਲੈ ਲਏ। ਮੈਂ ਇਹ ਤੇ ਬੜੀ ਗਲਤ ਗੱਲ ਹੈ। ਖਾ ਰਿਹਾ ਉਹਨੇ ਆਪਣੀ ਸਟੋਰੀ ਤੋਂ ਫੇਮ ਹਾਸਲ ਕੀਤੀ ਤੇ ਤੁਸੀਂ ਉਹਦਾ ਨਾਜਾਇਜ਼ ਫਾਇਦਾ ਚੱਕੋ ਕਿ ਤੁਸੀਂ ਉਹਨੂੰ ਕੋਈ ਫਾਇਦਾ ਨਾ ਦਵੋ ਤੇ ਆਪੂ ਉਹਦਾ ਨਾਮ ਯੂਜ਼ ਕਰਕੇ ਤੁਸੀਂ ਦੁਨੀਆ 'ਚ ਜੀ ਵੱਡੇ ਬਣਨ ਲੱਗੇ ਹੁਣ। ਇਹ ਬੜੀ ਗਲਤ ਗੱਲ ਆ। ਸੀ ਹੁਣ ਮੈਂ ਨੋਟ ਕੀਤਾ, ਮੈਂ ਇਹਦੇ ਇਲਾਕੇ 'ਚ ਆਈ ਹਾਂ ਅੱਜ ਤੇ ਨਾ ਸਾਨੂੰ ਜਾਂਦੇ ਹੋਏ ਵੀ ਲੋਕੀ ਵੇਖ ਰਹੇ ਸੀ, ਇਹ ਕਿਹੜੇ ਘਰ 'ਚ ਗਏ, ਆਂਦੇ ਹੋਏ ਵੀ ਲੋਕੀ ਦੇਖ ਰਹੇ ਸੀ। ਮਤਲਬ ਤਰ੍ਹਾਂ ਹੁਣ ਕੋਈ ਵੀ ਘਰ ਆਂਦਾ ਤੁਹਾਡੇ ਮਿਲਣ ਬਹੁਤ ਅੱਜ ਕੱਲ੍ਹ ਲੋਕ ਆ ਰਹੇ, ਟਿਕਟੋਕਰ ਆ ਰਹੇ ਆ, ਇੰਟਰਵਿਊ ਲੈਣ ਲੋਕੀ ਆ ਰਹੇ ਤੇ ਲੋਕੀ ਪੁੱਛਦੇ ਵੀ ਆ ਤਰ੍ਹਾਂ ਖੈਰ ਆ, ਪਿੰਡ ਵਾਲੇ ਪੁੱਛਦੇ ਆ। ਹਾਂ ਪੁੱਛਦੇ ਯਾਰ ਕਿ ਕੀ ਸੀ ਤੇ ਕੀ ਦੋ ਦੋਸਤ ਆਏ ਸੀ ਕਿ ਪਨੀ ਸ਼ਹਿਰ ਤੋਂ ਆਏ ਸੀ, ਪਨੀ ਕਿੱਥੋਂ ਆਏ ਸੀ, ਯਾਰ ਵੀਡੀਓ ਬਣਾਉਣੀ ਹੈ ਇਹਦੇ ਨਾਲ। ਅੱਛਾ ਤੁਸੀਂ ਇੰਟਰਵਿਊ ਦੱਸਿਆ ਕਿ 5:30 ਵਜੇ ਤੋਂ ਫ੍ਰੀ ਹੁੰਦਾ ਸੀ, 3-4 ਚੱਕਰ ਲਗਾ ਗਏ ਆ ਕਿ ਮਿਹਰਬਾਨੀ ਮੈਨੂੰ ਟਾਈਮ ਦਿਓ ਕਰੋ। ਜਦੋਂ ਪੁੱਛੀਦਾ ਕਹਿੰਦੇ ਘਰ ਹੈ ਨਹੀਂ, ਭਾਵੇਂ ਤੁਸੀਂ ਘਰ ਹੀ ਮਤਲਬ 5:30 ਵਜੇ ਤੋਂ ਬਾਅਦ ਸ਼ਾਮ ਨੂੰ ਰੌਣਕ ਲੱਗ ਜਾਂਦੀ ਪਿੰਡ 'ਚ ਤੁਹਾਡੇ? ਹਾਂਜੀ ਬਿਲਕੁਲ ਲੱਗਦੀ ਹੈ ਜੀ। ਕਿ ਇਨਸਾਨ ਬੇਵਫਾ ਹੁੰਦੇ ਆ? ਨਹੀਂ ਹੁੰਦੇ, ਨਹੀਂ ਹੁੰਦੇ ਬੇਵਫਾ? ਨਹੀਂ ਹੁੰਦੇ। ਤੇ ਤੁਸੀਂ ਕਿਉਂ ਦੱਸ ਰਹਿੰਦੇ ਆ? ਉਦਾਸ ਵੈਸੇ ਅੱਛਾ ਲੱਗਦਾ ਮੈਨੂੰ। ਬਿਲਕੁਲ ਸਾਰੇ ਆਏ ਕਹਿੰਦੇ ਹੁੰਦੇ ਆ, ਉਹ ਜਿਹੜੇ ਪਿਆਰ ਕਰਕੇ ਪਹਿਲੇ ਵਾਅਦੇ ਕਰਦੇ ਹੁੰਦੇ ਆ ਕਿ ਤੇਰੇ ਤੋਂ ਬਗੈਰ ਤੇ ਮੈਂ ਮਰ ਜਾਣਾ, ਇੱਕ ਸਾਹ ਨਹੀਂ ਲੈ ਹੋਣਾ, ਤੇ ਉਹ ਫੇਰ ਵੀ ਇਹ ਵਾਅਦੇ ਇੱਕ ਨੂੰ ਛੱਡ ਕੇ ਦੂਜੇ ਨਾਲ ਵੀ ਪੂਰੇ ਕਰ ਰਹੇ ਹੁੰਦੇ। ਕੀ ਕਹੋਗੇ? ਬਿਲਕੁਲ ਮੈਡਮ ਸਹੀ ਹੈ। ਇਸ਼ਕ ਦੀ ਦਾਸਤਾਨ ਸੁਣੀ, ਮੇਰੀ ਸੁਣੀ ਤੁਸੀਂ, ਮੈਂ ਪਤਾ ਨਹੀਂ ਕਿੱਥੇ ਤੁਹਾਡੇ ਇਸ਼ਕ ਦੀ ਦਾਸਤਾਨ ਸੁਣਨਾ ਅਸੀਂ ਫੇਰ ਕਦੀ ਆਵਾਂਗੇ ਲੰਬੀ ਸਾਰੀ। ਵੇਲੇ ਟਾਈਮ ਕੱਢੋ ਤੇ ਮੈਂ ਤੁਹਾਨੂੰ ਆਪਣੀ ਇਸ਼ਕ ਦੀ ਦਾਸਤਾਨ ਸੁਣਾਵਾਂਗਾ ਕਿਸੇ। ਮੈਨੂੰ ਕੋਈ ਕਰਨਾ ਤੇ ਵਾੜੀ ਮੈਨੂੰ ਵਾਡੀਆਂ ਕਰਾਂਗੇ ਜੇ ਇਹ ਇਸ਼ਕ ਕਰਨਗੇ ਤੇ ਵਾਡੀਆਂ ਕੌਣ ਕਰੂਗੇ? ਬੜਾ ਮਜ਼ੇ ਦਾ ਡਾਇਲੌਗ ਸੀ। ਸਵਾਲ ਮੇਰਾ ਕੀ ਗੱਲ, ਜਿਹੜੇ ਫੋਨ ਕਰਦੇ ਸਾਰੇ ਆਸ਼ਿਕ ਆ? ਹਾਂਜੀ ਸਾਰੇ ਆਸ਼ਿਕ, ਸਾਰੇ ਨਕਾਮ ਆ ਕਿ ਕਿਸੇ ਨੂੰ ਇਸ਼ਕ ਮਿਲਿਆ ਵੀ ਆ? ਮੈਂ ਕੁਛ ਹੈ ਜੋ ਚੱਲ ਰਿਹਾ ਸੀਗਾ ਪਰ ਹਲਕਾ ਹਲਕਾ ਨਾ ਅਨਬਨ ਜੀ ਹੋ ਗਈ ਹੈ। ਠੀਕ ਆ, ਉਹਨੂੰ ਪੁੱਛ ਰਹੇ ਸੋਲੂਸ਼ਨ ਯਾਰ ਮੇਰੇ ਕੋਲ ਹੁੰਦਾ ਤੇ ਮੈਂ ਆਪ ਨਾ ਪਾਲਣ ਦਾ ਆਪਣਾ, ਮੈਂ ਆਪਣਾ ਪਾਲਣ ਦਾ। ਬਿਲਕੁਲ। ਜੱਲਿਆ ਇਸ਼ਕ ਕਮਾਣਾ ਔਖਾ, ਕਿਸੇ ਨੂੰ ਯਾਰ ਬਣਾਉਣਾ ਔਖਾ, ਪਿਆਰ ਤੇ ਹਰ ਕੋਈ ਕਰਦਾ, ਕਰਕੇ ਪਿਆਰ ਨਿਭਾਣਾ ਔਖਾ, ਹਰ ਕੋਈ ਦੁੱਖਾਂ ਤੇ ਹੱਸ ਲੈਂਦਾ, ਕਿਸੇ ਦਾ ਦਰਦ ਵਡਾਣਾ ਔਖਾ, ਗੱਲਾਂ ਨਾਲ ਨਹੀਂ ਰੁਤਬੇ ਮਿਲਦੇ, ਜੋਗੀ ਬੇਸ ਬਣਾਣਾ ਔਖਾ, ਕੋਈ ਕਿਸੇ ਦੀ ਗੱਲ ਨਹੀਂ ਸੁਣਦਾ, ਲੋਕਾਂ ਨੂੰ ਸਮਝਾਣਾ ਔਖਾ। ਕੱਲ ਮੈਂ ਤੇ ਤਲਾ ਨਾ ਇੱਕ ਪਾਰਕ ਦੇ ਵਿੱਚ ਬੈਠੇ ਹੋਏ ਸੀਗੇ, फैमिली एक आई तो मैंने कहती ये हमारी तस्वीर खींच देना इसके साथ। तो मैं कहा यार मैनू मैं कहा मैं भी बचा जाऊँ, कहते नहीं नमान भाई आप सिर्फ खींच दें, हमने सिर्फ इसके साथ ही खिंचानी है। मैं कहा ठीक है। लोगों ने तानू बाहर ही काट मैंने बिल्कुल बाहर कढ़िया होया लोगों। कल होर मैं ना ਇਹਦਾ ਇੰਟਰਵਿਊ ਸੁਣ ਰਹੀ ਸੀ ਜੀ, ਕੱਲ ਮੇਰੇ ਖਿਆਲ ਚ ਕੱਲ ਦੀ ਗੱਲ ਆ। ਉਹਨਾਂ ਉਸ ਪ੍ਰੋਗਰਾਮ ਦੇ ਵਿੱਚ ਨਾ ਇਹਨਾਂ ਨੇ ਸ਼ਿਕਵਾ ਕੀਤਾ ਕਿ ਮੈਨੂੰ ਪੂਰੀ ਦੁਨੀਆ ਚੋਂ ਫੋਨ ਆ ਰਹੇ ਆ, ਪੂਰੇ ਪਾਕਿਸਤਾਨ ਚੋਂ ਆ ਰਹੇ, ਸਵਾਏ ਇਹਨਾਂ ਦੇ ਆਪਣੇ ਸ਼ਹਿਰ ਟੋਬੇ ਵਿੱਚੋਂ। ਤੇ ਵਾਕਈ ਟੋਬੇ ਚ ਕਿਸੇ ਨੇ ਫੋਨ ਨਹੀਂ ਕੀਤਾ? ਨਹੀਂ ਕੀਤਾ ਟੋਬੇ ਕਿਸੇ ਨੇ ਫੋਨ। ਅੱਛਾ ਟੋਬੇ ਦੇ ਲੋਕ ਇੰਨੇ ਬੇਵਫਾ ਸੀ? ਬੇਵਫਾ ਦੀ ਗੱਲ ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਫੋਨ ਕਰਨ ਮੈਨੂੰ, ਠੀਕ ਹੈ ਨਹੀਂ ਕੀਤਾ ਤੇ ਨਾ ਸਹੀ। ਨਹੀਂ ਉਹ ਇੱਕ ਕਹਾਵਤ ਆ ਘਰ ਕੀ ਮੁਰਗੀ ਦਾਲ ਬਰਾਬਰ। ਬਰਾਬਰ ਆਪਣੇ ਇਲਾਕੇ ਵਾਲੇ ਕਦਰ ਨਹੀਂ ਕਰਨ ਦੇ, ਕਦਰ ਨਹੀਂ ਕਰਦੇ। ਨਹੀਂ ਆ ਵੇਖੋ ਨਿਆਣੇ ਆ ਕੇ ਤੁਹਾਡਾ ਪ੍ਰੋਗਰਾਮ ਵੇਖਣ ਦੇ, ਕਦਰ ਤੇ ਨਿਆਣੇ ਕਰਨ ਦੇ ਆ ਤੁਹਾਡੀ। ਉਹ ਫਿਊਚਰ ਆ ਇੱਥੇ ਪਾਕਿਸਤਾਨ ਦਾ। ਇਹਨਾਂ ਦੀ ਕੀ ਬਾਤ ਹੈ? ਅੱਛਾ ਕੀ ਹੀ ਬਾਤ। ਪੱਕੇ ਤੁਹਾਡੇ ਕੈਮਰਾਮੈਨ ਬਣ ਜਾਣਾ ਇਹਨਾਂ ਨੇ। नेटफ्लिक्स बना देते, पक्के कैमरामैन बना देते हैं, एंकर तो खत्म कर देते ना, एंकर मैं आप खुद बन गया हूं। ਅੱਛਾ ਐਂਕਰ ਆਪ ਬਣ ਗਿਆ। ਵੈਸੇ ਕਦੀ ਘਰ ਵਾਲਿਆਂ ਨੇ ਗੁੱਸਾ ਤੇ ਨਹੀਂ ਕੀਤਾ ਕਿ ਕਿੰਨੇ ਮਹਿਮਾਨ ਆਣ ਲੱਗ ਪਿਆ ਤੇਰੇ? ਨਹੀਂ ਮਹਿਮਾਨਾਂ ਦਾ ਗੁੱਸਾ ਨਹੀਂ, ਬਸ ਮੈਨੂੰ ਘਰ ਵਾਲੇ ਇਹੀ ਕਹੇ ਟਾਈਮ ਨਹੀਂ ਸਾਨੂੰ ਦੇ ਰਹੇ। ਘਰ ਵਾਲਿਆਂ ਨੇ ਗੁੱਸਾ ਨਹੀਂ ਕੀਤਾ ਕਿ ਇੰਨੇ ਮਹਿਮਾਨ ਆਂਦੇ ਆ, ਕਿਸੇ ਵੀ ਟਾਈਮ ਆ ਕੇ ਘਰ ਦੀ ਕੁੰਡੀ ਖੜਕਾ ਦਿੰਦੇ ਆ, ਭਾਈ ਤਲਹਾ ਨੂੰ ਭੇਜ ਦਿਓ? ਨਹੀਂ ਗੁੱਸਾ ਤਾਂ ਨਹੀਂ ਕਰਦਾ ਹੈ, ਅੱਛਾ ਲੱਗਦਾ ਉਹਨਾਂ ਨੂੰ, ਪਰ ਉਹ ਇੱਕ ਗੱਲ ਕਹਿ ਰਹੇ ਕਿ ਤਲਹਾ ਸਾਡੇ ਵਾਸਤੇ ਟਾਈਮ ਨਹੀਂ ਤੇਰੇ ਕੋਲ ਹੁਣ। ਤਲਹਾ ਫੋਨ ਦੀ ਜਾਨ ਛੱਡੇ ਤੇ ਟਾਈਮ ਦੇਵੇ? ਤਲਹਾ ਦਾ ਮੋਬਾਈਲ ਹੀ ਬੰਦ ਹੋ ਜਾਂਦਾ, ਕੀ ਕਰ ਸਕਦਾ ਉਹ? ਤਲਹਾ ਇੱਕ ਅਸਿਸਟੈਂਟ ਕਿਉਂ ਰੱਖ ਲੈਂਦਾ? नहीं लोड नहीं है, एडा ही फेमस नहीं है, मैं खुद मजदूरी करता हूँ। नहीं इतना कोई मसला नहीं है, मैं अटेंड कर जिन्नी दी मेरे को हो सके मैं अटेंड कर लेना। बाकी रात मेरी तबीयत ठीक नहीं सी, इस करके रात नहीं कॉल अटेंड कर सके किसी की। ਚਲੋ ਮਤਲਬ ਲੋਕੀ ਜਦੋਂ ਚਾਹਣ ਤੁਹਾਨੂੰ ਮਿਲਣ ਆ ਸਕਦੇ? हाँ ਟਿਕਟੌਕ ਬਣਾ ਸਕਦੇ? एनी टाइम एनी डे। ਤੁਸੀਂ ਵੈਸੇ ਕਿੰਨੇ ਵਜੇ ਮਿਲੇ ਸੀ? मैं भी 5:30 ਤੋਂ ਬਾਅਦ ਪੁੱਛ ਲਓ। ਉਹ ਜੀ ਆ ਵੀ 5:30 ਵਜੇ ਤੋਂ ਬਾਅਦ ਮਿਲੇ ਸੀ, ਮਤਲਬ ਖੁਸ਼ਕਿਸਮਤ ਮੈਂ ਹੀ ਆ। ਹਾਂ ਤੁਸੀਂ ਪਹਿਲੇ ਆ ਜਿਹੜੇ ਤੁਹਾਨੂੰ 5:30 ਤੋਂ ਪਹਿਲਾਂ ਮਿਲੇ ਆ। ਅੱਛਾ ਇਹ ਮੈਨੂੰ ਉਦੋਂ 5:30 ਤੋਂ ਬਾਅਦ ਮਿਲੇ ਆ। ਉਸ ਤੋਂ ਬਾਅਦ 3 ਦਿਨ ਪਹਿਲਾਂ ਮੈਂ ਉਹਨਾਂ ਨੂੰ ਮੈਸੇਜ ਮਾਰ ਰਿਹਾ WhatsApp ਤੇ, ਹੈ ਮੇਰੇ ਮੈਸੇਜ ਸੀ ਨਹੀਂ ਹੋਇਆ, ਮੇਰਾ ਨੰਬਰ ਨਹੀਂ ਆਇਆ, ਤੇ ਕਾਲ ਕਰ ਰਹੇ, ਮੇਰੀ ਕਾਲ ਨਹੀਂ ਚੁੱਕ ਹੋ ਰਹੀ, ਮੈਂ ਥੱਲੇ ਆ ਨਾ ਹਜੇ, ਉੱਪਰ ਬਹੁਤ ਸਾਰੇ ਲੋਕਾਂ ਦੇ ਮੈਸੇਜ ਆ ਰਹੇ ਆ। ਤੇ ਹੁਣ ਮੈਨੂੰ ਜਦੋਂ ਇਹਨਾਂ ਨਾਲ ਮਿਲਣਾ ਪੈਂਦਾ ਨਾ 2 ਘੰਟੇ ਪਹਿਲਾਂ ਟਾਈਮ ਲੈਣਾ ਪੈਂਦਾ, ਫਿਰ ਜਾ ਕੇ ਮੁਲਾਕਾਤ ਹੁੰਦੀ ਸਾਡੀ। ਛਾਪਾ ਮਾਰਿਆ ਕਰੋ ਡਾਇਰੈਕਟ ਘਰ। ਛਾਪਾ ਮਾਰਦਾ ਹੁੰਦੀ ਨਹੀਂ। ਖੇਤਾਂ ਖੂਤਾਂ 'ਚ ਬੰਦਾ ਕਿਤੇ ਉਦਾਸ ਹੋ ਜਾਂਦਾ, ਕਹਿੰਦਾ ਚੱਲ ਯਾਰ 2 ਮਿੰਟ ਉੱਥੇ ਜਾ ਕੇ ਬਹਿ ਜਾਂਦਾ, ਸਕੂਨ ਨਾਲ ਸੁਨਾਟਾ ਹੁੰਦਾ ਨਾ, ਖਾਮੋਸ਼ੀ ਬੜੀ ਚੰਗੀ ਲੱਗਦੀ ਕਦੀ ਕਦੀ। नहीं बाहर नहीं निकला, मैं अक्सर घर हूँ मैं, तो घर में मना करदा कि मुझे पूछे तो मना करते घर नहीं है। ਅੱਛਾ ਵੀ ਗੱਲ ਕਹਿ ਦਿੰਦੇ, ਕੋਈ ਪੁੱਛੇ ਤੇ ਕਹਿਣਾ ਤਲਹਾ ਘਰ ਨਹੀਂ ਹੈਗਾ, ਇੰਜ ਹੀ ਆ? इस तरह ही
ਅੱਛਾ ਚਲੋ ਬਹੁਤ ਸ਼ੁਕਰੀਆ ਮੀਆਂ ਨੁਮਾਨ ਤੁਹਾਡਾ, ਤੁਸੀਂ ਟਾਈਮ ਦਿੱਤਾ, ਤੇ ਤਲਹਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਕੱਢ ਕੇ ਮੈਨੂੰ ਟਾਈਮ ਦਿੱਤਾ। ਚਲੋ ਤਲਹਾ ਸਾਹਿਬ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕ ਹੋਵੇ, ਮਾਸ਼ਾਅੱਲਾ ਅੱਲਾਹ ਪਾਕ ਨੇ ਤੁਹਾਨੂੰ ਬਹੁਤ ਮਸ਼ਹੂਰ ਕੀਤਾ ਵਾ, ਅੱਲਾਹ ਪਾਕ ਹੋਰ ਇੱਜ਼ਤ ਦੇਵੇ। ਇੰਨੀ ਇੱਜ਼ਤ ਕਿਸੇ ਨੂੰ ਮਿਲਦੀ, ਹਰ ਕਿਸੇ ਨੂੰ ਇੱਜ਼ਤ ਨਹੀਂ ਮਿਲਦੀ, ਲੋਕ ਪੂਰੀ ਜ਼ਿੰਦਗੀ ਆਪਣੀ ਬਰਬਾਦ ਕਰ ਦਿੰਦੇ ਇੱਜ਼ਤ ਪਾਉਣ ਦੀ ਖਾਤਰ, ਤੇ ਇੱਜ਼ਤ ਨਹੀਂ ਮਿਲਦੀ। ਹਾਂਜੀ ਹੈ ਨਾ, इस तरह ही है। ਚਲੇ ਅੱਲਾਹ ਪਾਕ ਹੋਰ ਤੁਹਾਨੂੰ ਕਾਮਯਾਬ ਕਰੇ, ਹੋਰ ਇੱਜ਼ਤ ਦੇਵੇ ਸਾਰਿਆਂ ਦੀਆਂ ਨਜ਼ਰਾਂ 'ਚ, ਤੇ ਇਨਸ਼ਾਅੱਲਾ ਅਗਲੇ ਪ੍ਰੋਗਰਾਮ 'ਚ ਮੈਂ ਦੁਬਾਰਾ ਤੁਹਾਨੂੰ ਨਾਲ ਮਿਲਾਂਗੀ। ਬੜਾ ਇਸ਼ਕ ਤੂੰ ਕਰਨਾ ਹੈ, ਕਦੀ ਇਸ਼ਕ ਦਾ ਗੁੰਝਲ ਖੋਲ ਤੇ ਸਹੀ, ਤੈਨੂੰ ਮਿੱਟੀ ਵਿੱਚ ਨਾ ਰੋਲ ਦੇਵੇ, ਦੋ ਪਿਆਰ ਬੋਲਦੇ ਬੋਲ ਤੇ ਸਹੀ, ਸੁੱਖ ਗੱਟ ਤੇ ਦਰਦ ਹਜ਼ਾਰ ਮਿਲਣ, ਕਦੀ ਇਸ਼ਕ ਨੂੰ ਤਕੜੀ ਤੋਲ ਤੇ ਸਹੀ, ਤੇਰੀ ਹੱਸਦੀ ਅੱਖ ਵੀ ਭਿੱਜ ਜਾਵੇ, ਕਦੀ ਸਾਨੂੰ ਅੰਦਰੋਂ ਫੋਲ ਤੇ ਸਹੀ, ਤੇਰੀ ਹੱਸਦੀ ਅੱਖ ਵੀ ਭਿੱਜ ਜਾਵੇ, ਕਦੀ ਸਾਨੂੰ ਅੰਦਰੋਂ ਫੋਲ ਤੇ ਸਹੀ। ਅੱਲਾ ਨਿਗਹਿਬਾਨ।